ਮਿੱਤਰ ਪਿਆਰਿਓ, ਲਾਹੌਰ ਦਾ ਇਤਿਹਾਸਿਕ ਮਿਊਜ਼ੀਅਮ ਸਦੀਆਂ ਦੀ ਤਹਿਜ਼ੀਬ ਅਤੇ ਸਕਾਫਤ ਨੂੰ ਇੱਕ ਛੱਤ ਦੇ ਥੱਲੇ ਸਮਾਈ ਖਲੋਤਾ ਹੈ। ਇਸੇ ਤਹਿਜ਼ੀਬ, ਸਕਾਫਤ ਅਤੇ ਇਤਿਹਾਸਿਕ ਵਿਰਸੇ ਵਿੱਚੋਂ ਅੱਜ ਅਸੀਂ ਸੈਰ ਕਰਾਂਗੇ ਗੰਦਾਰਾ ਆਰਟ ਦੀ ਅਤੇ ਉਹਦੇ ਨਾਲ ਲੱਗਦੇ ਚਾਈਨੀਜ਼ ਸੈਕਸ਼ਨ ਦੀ। ਸੋ ਬਣੇ ਰਹੋ ਮੇਰੇ ਨਾਲ, ਕਰਦੇ ਹਾਂ ਸੈਰ ਲਾਹੌਰ ਦੇ ਇਤਿਹਾਸਿਕ ਮਿਊਜ਼ੀਅਮ ਦੀ। ਮਿੱਤਰ ਪਿਆਰਿਓ, ਇਸ ਸਮੇਂ ਮੈਂ ਗੰਦਾਰਾ ਆਰਟ ਸੈਕਸ਼ਨ ਦੇ ਵਿੱਚ ਮੌਜੂਦ ਹਾਂ, ਜਿੱਥੇ ਮਹਾਤਮਾ ਬੁੱਧ ਤੋਂ ਰਿਲੇਟਡ ਬਹੁਤ ਸਾਰੀਆਂ ਸਾਨੂੰ ਚੀਜ਼ਾਂ ਦੇਖਣ ਨੂੰ ਮਿਲਦੀਆਂ। ਇਸ ਸਮੇਂ ਮੈਂ ਜਿੱਥੇ ਖਲੋਤਾ, ਮੇਰੇ ਬਿਲਕੁਲ ਪਿੱਛੇ ਪੱਥਰਾਂ ਦੇ ਉੱਤੇ ਸਾਨੂੰ ਉਹ ਤਹਰੀਰਾਂ ਮਿਲ ਰਹੀਆਂ ਜਿਹੜੀਆਂ ਕਿ ਅੱਜ ਤੋਂ ਬਹੁਤ ਸਦੀਆਂ ਪੁਰਾਣੀ, ਆਖਿਆ ਜਾਂਦਾ ਹੈ ਕਿ ਲਿਖਿਆ ਹੋਇਆ ਦੂਸਰੀ ਤੀਸਰੀ ਸਦੀ ਦੀਆਂ ਚੀਜ਼ਾਂ ਜਿਨ੍ਹਾਂ ਦੇ ਉੱਤੇ ਤਹਰੀਰ ਲਿਖੀ ਗਈ ਹੈ ਉਸ ਸਮੇਂ ਦੀ। ਕਿਉਂਕਿ ਮਿੱਤਰ ਪਿਆਰਿਓ, ਤੁਸੀਂ ਜਾਣਦੇ ਹੋ ਕਿ ਜਿਹੜੀ ਵੀ ਕੋਈ ਸਕਾਫਤ ਜਾਂ ਤਹਿਜ਼ੀਬ ਸਕਾਫਤ ਹੈ, ਉਹਦਾ ਸਭ ਤੋਂ ਜ਼ਿਆਦਾ ਵਧੀਆ ਸਾਨੂੰ ਪਤਾ ਉਦੋਂ ਲੱਗਦਾ ਜਦੋਂ ਉਹਦੀ ਤਹਰੀਰ ਦੇਖਦੇ ਹਾਂ, ਉਹਦੀ ਲਿਪੀ, ਉਹਦੀ ਜ਼ੁਬਾਨ ਦੇਖਦੇ ਹਾਂ। ਸੋ ਇਹਨਾਂ ਪੱਥਰਾਂ ਦੇ ਉੱਤੇ ਉਸ ਸਮੇਂ ਦੀ ਜ਼ੁਬਾਨ, ਉਸ ਸਮੇਂ ਦੀ ਲਿਪੀ ਘੜੀ ਗਈ ਹੈ ਕਿ ਲੋਕ ਕਿੱਦਾਂ ਦੇ ਸਨ, ਉਹਨਾਂ ਦਾ ਰਹਿਣ ਸਹਿਣ ਕਿੱਦਾਂ ਸੀ, ਕਿਹੜੀਆਂ ਚੀਜ਼ਾਂ ਨੂੰ ਪਸੰਦ ਕਰਦੇ ਸਨ, ਕਿਹੜਾ ਕਲਚਰ ਸੀ, ਕਿੱਦਾਂ ਦੇ ਮੌਸਮ ਸਨ। ਉਹ ਸਾਰੀਆਂ ਚੀਜ਼ਾਂ ਸਾਨੂੰ ਇਹਨਾਂ ਤਹਰੀਰਾਂ ਤੋਂ ਪਤਾ ਲੱਗਦੀਆਂ। ਉਹਨਾਂ ਦੀ ਸਕਾਫਤ ਦਾ ਅੰਦਾਜ਼ਾ ਇਹ ਤੋਂ ਬਖੂਬੀ ਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪਿੱਛੇ ਰੱਖੇ ਗਏ ਉਹ ਬਰਤਨ, ਖੂਬਸੂਰਤ ਬਰਤਨ, ਸਮੇਂ ਦੇ ਨਾਲ ਹੁਣ ਦੇਖਦੇ ਹਾਂ ਕਿ ਸਾਡੇ ਕੋਲ ਬੜੇ ਮਾਡਰਨ ਬਰਤਨ ਹੈ, ਪਰ ਉਸ ਸਮੇਂ ਦੇ ਵਿੱਚ ਜਿਹੜੇ ਬਰਤਨ ਯੂਜ਼ ਹੁੰਦੇ ਸਨ, ਜਿਹਦੇ ਵਿੱਚ ਤੁਸੀਂ ਵੱਡੇ ਆਕਾਰ ਦੇ ਵੀ ਬਰਤਨ ਦੇਖ ਰਹੇ ਹੋ, ਛੋਟੇ ਆਕਾਰ ਦੇ ਵੀ ਨੇ। ਉਸ ਤੋਂ ਇਲਾਵਾ ਉਹ ਤਹਰੀਰਾਂ ਮੌਜੂਦ ਹੈ, ਮੈਂ ਤੁਹਾਨੂੰ ਦਿਖਾ ਸਕਾਂ ਅਗਰ ਕੈਮਰੇ ਦੇ ਨਾਲ ਜ਼ੂਮ ਕਰਕੇ, ਤੇ ਉਹ ਪੱਥਰਾਂ ਦੇ ਅੰਦਰ ਘੜੀਆਂ ਗਈਆਂ ਕਿਉਂਕਿ ਉਸ ਸਮੇਂ ਕਾਗਜ਼ ਜਾਂ ਕਿਸੇ ਕੱਪੜੇ ਦੇ ਉੱਤੇ ਤਹਰੀਰਾਂ ਨੂੰ ਨਹੀਂ ਲਿਖਿਆ ਜਾਂਦਾ ਸੀ। ਇੱਕੋ ਸਾਧਨ ਸੀਗਾ ਤਹਰੀਰਾਂ ਨੂੰ ਲਿਖਣ ਦਾ, ਉਹ ਸੀਗਾ ਪੱਥਰਾਂ ਦੇ ਉੱਤੇ ਜਾਂ ਕਿਸੇ ਵੀ ਚੀਜ਼ ਉੱਤੇ, ਤਾਂ ਕਿ ਤਹਰੀਰਾਂ ਬਹੁਤ ਲੰਬੇ ਅਰਸੇ ਤੱਕ ਉੱਥੇ ਮੌਜੂਦ ਰਹਿਣ ਤੇ ਉਹਨਾਂ ਨੂੰ ਸਟੋਰ ਕੀਤਾ ਜਾ ਸਕੇ। ਇਸ ਕਰਕੇ ਇਹ ਟੈਕਨੀਕ ਨੂੰ ਯੂਜ਼ ਕੀਤਾ ਜਾਂਦਾ ਸੀ, ਕਿਉਂਕਿ ਇਹ ਅਸੀਂ ਉਸ ਸਿਵਲਾਈਜੇਸ਼ਨ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਇੰਨੀ ਜ਼ਿਆਦਾ ਤਰੱਕੀ ਨਹੀਂ ਸੀ ਜਿਹੜਾ ਕਿ ਅਸੀਂ ਅੱਜ ਦੇਖ ਰਹੇ ਹਾਂ। ਸੋ ਉਹਨਾਂ ਨੇ ਉਸ ਹਿਸਾਬ ਨਾਲ, ਆਪਣੇ ਹਿਸਾਬ ਨਾਲ ਇਹਨਾਂ ਚੀਜ਼ਾਂ ਨੂੰ ਨਕਸ਼ ਕਰਨ ਦੀ ਕੋਸ਼ਿਸ਼ ਕੀਤੀ, ਸਟੋਰ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਵੀ ਆਪਾਂ ਗੰਦਾਰਾ ਆਰਟ ਦੀ ਗੱਲ ਕਰਦੇ ਹਾਂ, ਸਾਨੂੰ ਗੰਦਾਰਾ ਆਰਟ ਦੇ ਵਿੱਚ ਖਰੋਸ਼ਤੀ ਤਹਰੀਰ, ਬ੍ਰਾਹਮੀ ਤਹਰੀਰ, ਗੁਪਤਾ ਬ੍ਰਾਹਮੀ ਤਹਰੀਰ ਤੇ ਬੁਨਿਆਦੀ ਸ਼ਰਧਾ ਤਹਰੀਰਾਂ ਸਾਨੂੰ ਦੇਖਣ ਨੂੰ ਮਿਲਦੀਆਂ, ਜਿਹੜੀਆਂ ਕਿ ਇਸ ਪੱਥਰ ਦੇ ਉੱਤੇ ਘੜੀਆਂ ਗਈਆਂ। ਇਹਨਾਂ ਦੇਖਿਆ ਜਾਏ ਤਾਂ ਇਹਦੇ ਪੱਥਰ ਦੇ ਉੱਤੇ ਜਿਹੜੀਆਂ ਤਹਰੀਰਾਂ ਇਹ ਵੱਖ-ਵੱਖ ਹੈ। ਜੇ ਸਾਹਮਣੇ ਪੱਥਰ ਦੇ ਦੇਖੀਏ, ਉਹਦੇ ਉੱਤੇ ਇੱਕ ਵੱਖ ਤਹਰੀਰ ਲਿਖੀ ਹੈ। ਇਸ ਤੋਂ ਇਲਾਵਾ ਦੂਸਰੇ ਜਿਹੜੇ ਪੱਥਰ ਹੈ, ਇਹਨਾਂ ਦੇ ਉੱਤੇ ਇੱਕ ਅਲੱਗਾ ਤਹਰੀਰ ਲਿਖੀ ਹੈ। ਸੋ ਇਹ ਤਹਰੀਰਾਂ ਨੂੰ ਵੱਖ-ਵੱਖ ਨਾਮਾਂ ਦੇ ਨਾਲ ਵੰਡਿਆ ਗਿਆ ਔਰ ਇਹਦੇ ਜਿਹੜਾ ਰਾਜ ਸੀਗਾ ਉਸ ਸਮੇਂ ਦੀ ਜਿਹੜੀਆਂ ਹਕੂਮਤਾਂ ਬਦਲਦੀਆਂ ਰਹੀਆਂ, ਹਰ ਹਕੂਮਤ ਨੇ ਇੱਕ ਵੱਖ ਤਹਰੀਰ ਨੂੰ ਅਪਣਾਇਆ। ਸੋ ਆਪਣੇ ਉਸ ਸਮੇਂ ਦੇ ਕਲਚਰ ਨੂੰ, ਉਸ ਸਮੇਂ ਦੀ ਸਕਾਫਤ ਨੂੰ ਉਹ ਤਹਰੀਰ ਦੇ ਰਾਹੀਂ ਪੱਥਰਾਂ ਦੇ ਉੱਤੇ ਨਕਸ਼ ਕਰਕੇ ਸਟੋਰ ਕਰਨ ਦੀ ਕੋਸ਼ਿਸ਼ ਕੀਤੀ। ਜੇਕਰ ਗੱਲ ਕਰੀਏ ਅਸੀਂ ਖਰੋਸ਼ਤੀ ਤਹਰੀਰ ਦੀ, ਉਹ ਤੀਸਰੀ ਸਦੀ ਕਬਲ ਮਸੀਹ ਦੇ ਵਿੱਚ ਆਉਂਦੀ ਹੈ। ਉਸ ਤੋਂ ਬਾਅਦ ਆਉਂਦੀ ਹੈ ਬ੍ਰਾਹਮੀ ਤਹਰੀਰ, ਜਿਹੜੀ ਕਿ ਤੀਸਰੀ ਤੋਂ ਬਾਅਦ ਚੌਥੀ ਸਦੀ ਦੇ ਵਿੱਚ ਆਉਂਦੀ ਹੈ। ਫਿਰ ਗੁਪਤਾ ਤਹਰੀਰ ਆਉਂਦੀ ਹੈ, ਜਿਹੜੀ ਕਿ ਸਾਨੂੰ 5ਵੀਂ ਸਦੀ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਅਤੇ ਬੁਨਿਆਦੀ ਸ਼ਰਧਾ ਤਹਰੀਰ, ਜਿਹੜੀ ਕਿ ਸਾਨੂੰ 7ਵੀਂ ਸਦੀ ਤੋਂ ਲੈ ਕੇ 11ਵੀਂ ਸਦੀ ਤੱਕ ਦੇਖਣ ਨੂੰ ਮਿਲਦੀ ਹੈ। ਉਹਦਾ ਜਿੰਨਾ ਵੀ ਉਸ ਸਮੇਂ ਦਾ ਜਿਹੜਾ ਲਿਟਰੇਚਰ ਸੀਗਾ, ਉਹਨਾਂ ਸਾਰੀਆਂ ਚੀਜ਼ਾਂ ਨੂੰ ਇਹਨਾਂ ਪੱਥਰਾਂ ਦੇ ਉੱਤੇ, ਜਿਹੜੇ ਮਜ਼ਬੂਤ ਪੱਥਰ ਤੁਸੀਂ ਦੇਖ ਰਹੇ ਹੋ, ਇਹਨਾਂ ਦੇ ਉੱਤੇ ਨਕਸ਼ ਕੀਤਾ ਗਿਆ ਤਾਂ ਕਿ ਇਹ ਆਉਣ ਵਾਲੇ ਸਮੇਂ ਵਾਸਤੇ, ਲੋਕਾਂ ਵਾਸਤੇ ਉਹ ਚੀਜ਼ਾਂ ਮਹਿਫੂਜ਼ ਰਹਿਣ, ਤਾਂ ਕਿ ਲੋਕ ਇਹਨਾਂ ਨੂੰ ਦੇਖ ਸਕਣ ਤੇ ਉਹ ਸਮੇਂ ਦਾ ਅੰਦਾਜ਼ਾ ਲਾ ਸਕਣ। ਮਿੱਤਰ ਪਿਆਰਿਓ, ਤੁਸੀਂ ਮੇਰੇ ਪਿੱਛੇ ਇੱਕ ਟੋਪ ਦੇਖ ਰਹੇ ਹੋ। ਦੱਸਿਆ ਜਾਂਦਾ ਹੈ ਕਿ ਇਹ ਦੂਸਰੀ ਸਦੀ ਕਬਲ ਮਸੀਹ ਦਾ ਟੋਪ ਹੈ, ਜੋ ਕਿ ਲੈਫਟੀਨੈਂਟ ਕਰਨਲ ਨੇ 1899 ਦੇ ਵਿੱਚ ਸਿਕਰੀ ਡਿਸਟ੍ਰਿਕਟ, ਜੋ ਕਿ ਮਰਦਾਨ ਦੇ ਵਿੱਚ ਹੈ, ਉੱਥੋਂ ਖੁਦਾਈ ਕਰਕੇ ਕੱਢਿਆ। ਇਹਦੇ ਪਿੱਛੇ ਤੁਸੀਂ ਇਹਦੀ ਬਣਤਰ ਦੇਖ ਸਕਦੇ ਹੋ ਕਿ ਸਭ ਤੋਂ ਪਹਿਲੇ ਤਾਂ ਇਹਦੇ ਵਿੱਚ ਨਕਸ਼ ਘੜੇ ਗਏ ਹਨ, ਮਹਾਤਮਾ ਬੁੱਧ ਦੀ ਜ਼ਿੰਦਗੀ ਦੇ ਉਹ ਨਕਸ਼ ਇਹਦੇ ਉੱਤੇ ਚਾਰੇ ਚਵੱਖੇ ਦੇਖਿਆ ਜਾਏ ਗੋਲਾਈ ਦੇ ਵਿੱਚ ਉਹ ਘੜੇ ਗਏ ਹਨ। ਔਰ ਦੱਸਿਆ ਜਾਂਦਾ ਹੈ ਕਿ ਇਹਦਾ ਜਿਹੜਾ ਥੱਲੇ ਵਾਲਾ ਹਿੱਸਾ ਉਹ ਓਰੀਜਨਲ ਨਹੀਂ ਹੈ, ਬਲਕਿ ਇਹਦਾ ਜਿਹੜਾ ਸੈਂਟਰ ਵਾਲਾ ਹਿੱਸਾ ਤੇ ਜਿਹੜੀ ਛਤਰੀ ਹੈ, ਇਹ ਇਹਦੀ ਬਿਲਕੁਲ ਉਸੇ ਓਰੀਜਨਲ ਹਾਲਤ ਦੇ ਵਿੱਚ ਮੌਜੂਦ ਹੈ ਜਿੱਦਾਂ ਕਿ ਮਿਲਿਆ ਸੀ। ਔਰ ਜੇਕਰ ਇਹਦੇ ਗੁੰਬਦ ਦੀ ਗੱਲ ਕਰਦੀ ਚੱਲੀਏ, ਜਿਹੜਾ ਇਹਦੇ ਉੱਤੇ ਗੁੰਬਦ ਬਣਿਆ ਹੋਇਆ ਉਹ ਗੁੰਬਦ ਵੀ ਓਰੀਜਨਲ ਨਹੀਂ, ਇਹ ਵੀ ਉਸੇ ਹੀ ਜਗ੍ਹਾ ਤੋਂ ਮਿਲਿਆ, ਪਰ ਇਹਦੀ ਸਜਾਵਟ ਨੂੰ, ਇਹਦੀ ਖੂਬਸੂਰਤੀ ਨੂੰ ਵਧਾਉਣ ਵਾਸਤੇ ਇਹਦੇ ਉੱਤੇ ਇਹਨੂੰ ਵੀ ਨਸਬ ਕਰ ਦਿੱਤਾ ਗਿਆ। ਔਰ ਇਹਦੇ ਉੱਤੇ ਜਿੰਨੇ ਵੀ ਸਾਨੂੰ ਨਕਸ਼ ਦੇਖਣ ਨੂੰ ਮਿਲ ਰਹੇ ਹਨ, ਇਹ ਸਾਰੇ ਹੀ ਮਹਾਤਮਾ ਬੁੱਧ ਦੀ ਜ਼ਿੰਦਗੀ ਦੇ ਜਿੰਨੇ ਵੀ ਪੇਸ਼ ਆਉਣ ਵਾਲੇ ਵਾਕਿਆ ਨੇ, ਜਿਹਦੇ ਵਿੱਚ ਉਹ ਇਬਾਦਤ ਕਰਦੇ ਹੋਏ ਜਾਂ ਆਪਣੇ ਭਗਤਾਂ ਦੇ ਨਾਲ ਬੈਠੇ ਹੋਏ ਜਾਂ ਜਿਹੜੇ ਉਹਨਾਂ ਨੂੰ ਨਜ਼ਰਾਨੇ ਪੇਸ਼ ਕੀਤੇ ਜਾ ਰਹੇ ਹਨ, ਇਹ ਸਾਰੇ ਉਸ ਚੀਜ਼ ਨੂੰ ਦਰਸਾਉਂਦੇ ਹਨ, ਉਹਨਾਂ ਦੀ ਜ਼ਿੰਦਗੀ ਨੂੰ ਬਿਆਨ ਕਰਦੇ ਹਨ। ਇਸ ਟੋਪ ਦੇ ਉੱਤੇ ਪਹਿਲਾ ਨਕਸ਼ ਸਾਨੂੰ ਦੀਪੰਕਰ ਜਾਤਕ ਦਾ ਦੇਖਣ ਨੂੰ ਮਿਲਦਾ ਹੈ। ਦੀਪੰਕਰ ਜਾਤਕ ਬੁੱਧ ਧਰਮ ਦੀ ਇੱਕ ਮਹੱਤਵਪੂਰਨ ਕਹਾਣੀ ਹੈ, ਜੋ ਸਾਨੂੰ ਇਹ ਦੱਸਦੀ ਹੈ ਕਿ ਕਿਵੇਂ ਗੌਤਮ ਬੁੱਧ ਆਪਣੇ ਪਿਛਲੇ ਜਨਮਾਂ ਵਿੱਚ ਬੁੱਧਿਸਤਵ ਰੋਸ਼ਨੀ ਪ੍ਰਾਪਤ ਕਰਨ ਵਾਲੇ ਬਣੇ। ਇਸ ਕਹਾਣੀ ਵਿੱਚ ਇੱਕ ਸੁਮੇਧ ਨਾਮ ਦਾ ਸੰਤਾਨਹੀਨ ਬ੍ਰਾਹਮਣ ਸੀ, ਜਿਸ ਨੇ ਆਪਣੀ ਸਾਰੀ ਦੌਲਤ ਦਾਨ ਕਰ ਦਿੱਤੀ ਅਤੇ ਜੰਗਲ ਵਿੱਚ ਜਾ ਕੇ ਤਪੱਸਿਆ, ਮੈਡੀਟੇਸ਼ਨ ਕੀਤੀ। ਇੱਕ ਦਿਨ ਜਦੋਂ ਦੀਪੰਕਰ ਬੁੱਧ ਉਸ ਇਲਾਕੇ ਵਿੱਚ ਲੰਘ ਰਹੇ ਸਨ, ਰਸਤੇ ਨੂੰ ਸਾਫ਼ ਕਰ ਰਹੇ ਸਨ, ਤਾਂ ਸੁਮੇਧ ਨੇ ਦੇਖਿਆ ਕਿ ਰਸਤੇ ਵਿੱਚ ਇੱਕ ਗੰਦਗੀ ਅਤੇ ਚਿੱਕੜ
ਵਾਲਾ ਟੋਇਆ ਸੀ। ਭਗਵਾਨ ਦੀਪੰਕਰ ਦੇ ਚਰਨਾਂ ਨੂੰ ਗੰਦਾ ਹੋਣ ਤੋਂ ਬਚਾਉਣ ਲਈ ਸੁਮੇਧ ਨੇ ਆਪਣੇ ਵਾਲ ਟੋਏ ਉੱਤੇ ਵਿਛਾ ਦਿੱਤੇ। ਇਹ ਦੇਖ ਕੇ ਦੀਪੰਕਰ ਬੁੱਧ ਨੇ ਭਵਿੱਖਬਾਣੀ ਕੀਤੀ ਕਿ ਸੁਮੇਧ ਆਉਣ ਵਾਲੇ ਕਈ ਜਨਮਾਂ ਬਾਅਦ ਗੌਤਮ ਬੁੱਧ ਨਾਮ ਦਾ ਅਵਤਾਰ ਬਣੇਗਾ ਅਤੇ ਦੁੱਖਾਂ ਦਾ ਨਾਸ਼ ਕਰੇਗਾ। ਇਸ ਤੋਂ ਇਲਾਵਾ ਇਸ ਟੋਪ ਦੇ ਉੱਤੇ ਜੇਕਰ ਆਪਾਂ ਦੂਸਰੇ ਨਕਸ਼ ਦੇਖੀਏ ਜਿਹਦੇ ਵਿੱਚ ਸਾਨੂੰ ਬੁੱਧਿਸਟੋ ਸਮਾਨ ਦੀ ਤਰਫ ਦੇਖਦਾ ਨਜ਼ਰ ਆਉਂਦਾ ਹੈ। ਉਸ ਤੋਂ ਇਲਾਵਾ ਪਹਿਲੀ ਇਬਾਦਤ ਦੇਖਣ ਨੂੰ ਮਿਲਦੀ ਹੈ ਜਿਹੜੀ ਮਹਾਤਮਾ ਬੁੱਧ ਨੇ ਕੀਤੀ। ਫਿਰ 2 ਨਾਗਾਂ ਨੂੰ ਇਕੱਠਾ ਕਰਨ ਦਾ ਮੰਜ਼ਰ, ਗੌਤਮ ਬੁੱਧ ਨੂੰ ਜਿਹੜਾ ਗਸਿਆਰੇ ਦਾ ਤੋਹਫਾ ਦਿੱਤਾ ਗਿਆ ਸੀ ਉਹਦਾ ਮੰਜ਼ਰ ਵੀ ਬੜਾ ਖੂਬਸੂਰਤ ਦੇਖਣ ਨੂੰ ਮਿਲ ਰਿਹਾ। 4 ਪਿਆਲਿਆਂ ਦਾ ਨਜ਼ਰਾਨਾ ਜੋ ਕਿ ਇੱਕ ਬਹੁਤ ਖੂਬਸੂਰਤ ਕਹਾਣੀ ਹੈ ਉਹ ਵੀ ਸਾਨੂੰ ਇਹਦੇ ਉੱਤੇ ਘੜੀ ਹੋਈ ਨਜ਼ਰ ਆ ਰਹੀ ਹੈ। ਇਸੇ ਹੀ ਤਰ੍ਹਾਂ ਮਹਾਤਮਾ ਬੁੱਧ ਆਪਣੇ ਜਿਹੜੇ ਸਟੂਡੈਂਟਸ ਉਹਨਾਂ ਨਾਲ ਬਹਿ ਕੇ ਸਾਨੂੰ ਇਬਾਦਤ ਕਰਦਾ ਹੋਇਆ ਨਜ਼ਰ ਆਉਂਦਾ। ਅਮਰਪਾਲੀ ਦਾ ਅੰਬਾਂ ਦਾ ਖੰਚਾ ਦੇਣ ਦਾ ਤੋਹਫਾ ਉਹ ਵੀ ਮੰਜ਼ਰ ਖੂਬਸੂਰਤ ਤਰੀਕੇ ਨਾਲ ਦੇ ਉੱਤੇ ਨਕਸ਼ ਕੀਤਾ ਗਿਆ। ਇਸ ਸਮੇਂ ਮੈਂ ਜਿਸ ਮੁਜੱਸਮੇ ਦੇ ਅੱਗੇ ਖਲੋਤਾ ਹਾਂ ਇਹ ਬਹੁਤ ਹੀ ਖੂਬਸੂਰਤ ਤੇ ਅਨਮੋਲ ਕਹਾਣੀ ਬਿਆਨ ਕਰਦਾ ਹੈ। ਮੈਂ ਤੁਹਾਨੂੰ ਇਹ ਕਹਾਣੀ ਦੱਸਣਾ ਚਾਹਾਂਗਾ ਕਿ ਮਹਾਤਮਾ ਬੁੱਧ ਦੀ ਜ਼ਿੰਦਗੀ ਨਾਲ ਰਿਲੇਟਡ ਇਹ ਬਹੁਤ ਹੀ ਖੂਬਸੂਰਤ ਕਹਾਣੀ ਜਿਹੜਾ ਕਿ ਉਹਨਾਂ ਦੇ ਇੱਕ ਮੌਜਜ਼ਾਤੀ ਅੰਦਾਜ਼ ਦੇ ਵਿੱਚ ਬਿਆਨ ਕੀਤੀ ਗਈ ਹੈ ਜਿਹੜੀ ਕਿ ਆਪ ਜੀ ਨੂੰ ਮੈਂ ਦੱਸਣਾ ਚਾਹਾਂਗਾ। ਇਸ ਮੁਜੱਸਮੇ ਦੇ ਅੰਦਰ ਮਹਾਤਮਾ ਬੁੱਧ ਦਾ ਇੱਕ ਬਹੁਤ ਵੱਡਾ ਮੌਜਜ਼ਾ ਦਿਖਾਇਆ ਗਿਆ ਹੈ। ਸਰਵਸਤੀ ਦੇ ਜੰਗਲਾਂ ਦੇ ਵਿੱਚ ਰਹਿਣ ਵਾਲੇ ਮਰਤਾਜ਼ ਕਹਿੰਦੇ ਸਨ ਕਿ ਮਹਾਤਮਾ ਬੁੱਧ ਇੱਕ ਆਮ ਇਨਸਾਨ ਹੈ ਅਤੇ ਅਕਸਰ ਉਹਨਾਂ ਦੇ ਇਬਾਦਤ ਦੇ ਤਰੀਕਿਆਂ ਦਾ ਮਜ਼ਾਕ ਉਡਾਉਂਦੇ ਸਨ। ਇਸੇ ਹੀ ਚੀਜ਼ ਨੂੰ ਸਾਬਤ ਕਰਨ ਵਾਸਤੇ ਇੱਕ ਦਫਾ ਉਹਨਾਂ ਸਾਰੇ ਲੋਕਾਂ ਦਾ ਇਕੱਠ ਹੁੰਦਾ ਹੈ ਜਿਹਦੇ ਵਿੱਚ ਮਹਾਤਮਾ ਬੁੱਧ ਨੂੰ ਬੁਲਾਇਆ ਜਾਂਦਾ ਹੈ। ਸਾਰੇ ਲੋਕ ਉੱਥੇ ਪਹੁੰਚ ਜਾਂਦੇ ਨੇ ਤੇ ਮਹਾਤਮਾ ਬੁੱਧ ਦਾ ਇੰਤਜ਼ਾਰ ਹੋ ਰਿਹਾ ਸੀ ਕਿ ਅਚਾਨਕ ਮਹਾਤਮਾ ਬੁੱਧ ਆਉਂਦੇ ਆ ਤੇ ਪਾਣੀ ਦੇ ਤਲਾਅ ਦੇ ਕੋਲ ਖੜੇ ਹੋ ਜਾਂਦੇ ਹੈ। ਉਸੇ ਵਕਤ ਹੀ ਇੱਕ ਬੱਦਲ ਛੱਤ ਦੇ ਉੱਤੇ ਆਉਂਦਾ ਹੈ ਜਿਹੜਾ ਕਿ ਹਵਾ ਦੇ ਵਿੱਚ ਉੱਡ ਰਿਹਾ ਹੈ ਤੇ ਉਸ ਜਿਹੜਾ ਕਮਰਾ ਜਿਹੜਾ ਜਿੱਥੇ ਬੁਲਾਇਆ ਗਿਆ ਉਹਦੀ ਛੱਤ ਉੱਡ ਜਾਂਦੀ ਹੈ ਤੇ ਬੱਦਲ ਹਵਾ ਦੇ ਅੰਦਰ ਹੀ ਸਾਨੂੰ ਦਿਖਾਈ ਦਿੰਦਾ ਹੈ ਤੇ ਬੱਦਲ ਦੇ ਵਿੱਚੋਂ ਹੀ ਇੱਕ ਰਸਤਾ ਬਣਦਾ ਜਿਹਦੇ ਵਿੱਚੋਂ ਮਹਾਤਮਾ ਬੁੱਧ ਚੱਲਦੇ ਹੋਏ ਨਜ਼ਰ ਆਉਂਦੇ ਹਨ ਤੇ ਮਹਾਤਮਾ ਬੁੱਧ ਦੇ ਕੰਧਿਆਂ ਦੇ ਉੱਤੇ ਚਮਕੀਲੇ ਛੋਲੇ ਨਜ਼ਰ ਆਉਂਦੇ ਹਨ ਤੇ ਜਿਹੜੇ ਪੈਰਾਂ ਦੇ ਵਿੱਚ ਸਾਫ਼ ਪਾਣੀ ਨਜ਼ਰ ਆਉਂਦਾ ਹੈ। ਉਸੇ ਹੀ ਸਮੇਂ ਇੱਕ ਪਾਣੀ ਦੇ ਉੱਤੇ 1000 ਪੱਤੀਆਂ ਦੇ ਉੱਤੇ ਮੁਸ਼ਤਮਿਲ ਇੱਕ ਫੁੱਲ ਕਮਲ ਦਾ ਫੁੱਲ ਨਜ਼ਰ ਆਉਂਦਾ ਜਿਹਦੇ ਵਿੱਚ ਇੱਕ ਮੂਰਤ ਬੈਠੀ ਹੈ ਜਿਹੜੀ ਕਿ ਇਬਾਦਤ ਦੇ ਅੰਦਾਜ਼ 'ਚ ਬਹਿ ਕੇ ਇਬਾਦਤ ਕਰ ਰਹੀ ਹੈ। ਇਸ ਤੋਂ ਇਲਾਵਾ ਆਲੇ ਦੁਆਲੇ ਚਾਰੇ ਪਾਸੇ ਮਹਾਤਮਾ ਬੁੱਧ ਦੇ ਮੁਖਤਲਿਫ ਨਕਸ਼ ਨਜ਼ਰ ਆਉਂਦੇ ਹਨ ਜਿਹਦੇ ਵਿੱਚ ਕਦੇ ਇਬਾਦਤ ਕਰ ਰਹੇ ਹਨ, ਕਿਤੇ ਉਹ ਦੇਖ ਰਹੇ ਹਨ, ਕਿਤੇ ਉਹ ਮੈਡੀਟੇਸ਼ਨ 'ਚ ਮਸਰੂਫ ਹਨ, ਕਿਤੇ ਉਹ ਕੰਮ ਕਰਦੇ ਹਨ। ਇਹ ਸਾਰਾ ਦੇਖ ਕੇ ਮਰਤਾਜ਼ ਦੇ ਜਿਹੜੇ ਸੀਗੇ ਲੋਕ ਉਹ ਬਹੁਤ ਹੈਰਾਨ ਹੋਏ ਤੇ ਉਹਨਾਂ ਨੇ ਮਹਾਤਮਾ ਬੁੱਧ ਦੀ ਹਿਕਮਤ ਨੂੰ ਮੰਨ ਲਿਆ ਅਤੇ ਉਹਨਾਂ ਨੂੰ ਇੱਕ ਅਜ਼ੀਮ ਇਨਸਾਨ ਮੰਨਣਾ ਸ਼ੁਰੂ ਕਰ ਦਿੱਤਾ। ਮਿੱਤਰ ਪਿਆਰਿਓ, ਮੈਂ ਤੁਹਾਨੂੰ ਹੁਣੇ ਹੀ ਮਹਾਤਮਾ ਬੁੱਧ ਦਾ ਇੱਕ ਬਹੁਤ ਹੀ ਖੂਬਸੂਰਤ ਮੌਜਜ਼ਾ ਦਿਖਾਇਆ। ਉਸ ਤੋਂ ਬਾਅਦ ਮੈਂ ਇਸ ਸਮੇਂ ਜਿਸ ਮੂਰਤ ਦੇ ਅੱਗੇ ਖਲੋਤਾ ਜਿਹੜਾ ਇਹ ਨਕਸ਼ ਨਜ਼ਰ ਆ ਰਿਹਾ ਇਹ ਵੀ ਇੱਕ ਬਹੁਤ ਹੀ ਖੂਬਸੂਰਤ ਕਹਾਣੀ ਬਿਆਨ ਕਰਦਾ ਹੈ ਮਹਾਤਮਾ ਬੁੱਧ ਦੀ ਜ਼ਿੰਦਗੀ ਦੀ। ਇਹ ਕਹਾਣੀ ਇੱਦਾਂ ਬਿਆਨ ਕੀਤੀ ਜਾਂਦੀ ਹੈ ਕਿ ਮਹਾਤਮਾ ਬੁੱਧ ਜਿਨ੍ਹਾਂ ਦਾ ਪਹਿਲਾ ਨਾਮ ਸ਼ਹਿਜ਼ਾਦਾ ਸਰਾਰ ਸੀ ਉਹਨਾਂ ਨੇ ਇਰਫਾਨ ਹਾਸਲ ਕਰਨ ਵਾਸਤੇ ਇੱਕ ਪਿੱਪਲ ਦੇ ਦਰਖਤ ਦੇ ਹੇਠਾਂ 49 ਦਿਨ ਇਬਾਦਤ ਕੀਤੀ ਔਰ ਉਹਦੇ ਵਿੱਚ ਸਮਾਧੀ ਲਾ ਕੇ ਬੈਠੇ ਰਹੇ। ਬਿਨਾਂ ਕੋਈ ਸ਼ੈ ਖਾਧੇ ਪੀਤੇ ਉਹ ਸਮਾਧੀ ਲਾ ਕੇ ਬੈਠੇ ਰਹੇ ਤਾਂ ਕਿ ਪਰਮਾਤਮਾ ਨੂੰ ਉਸ ਰੱਬ ਨੂੰ ਪਾ ਸਕਣ। ਪਰ 49 ਦਿਨ ਜਦੋਂ ਗੁਜ਼ਰ ਗਏ ਉਹਨਾਂ ਦੇ ਜਿਸਮ ਦਾ ਇਹ ਹਾਲਤ ਹੋਈ ਕਿ ਉਹਨਾਂ ਦਾ ਪੂਰਾ ਜਿਸਮ ਹੱਡੀਆਂ ਦਾ ਢਾਂਚਾ ਬਣ ਗਿਆ। ਉਸ ਤੋਂ ਬਾਅਦ ਵੀ ਉਹਨਾਂ ਨੂੰ ਇਰਫਾਨ ਹਾਸਲ ਨਹੀਂ ਹੋਇਆ। ਫਿਰ ਉਹਨਾਂ ਨੇ ਸੋਚਿਆ ਕਿ ਜ਼ਿੰਦਗੀ ਦੇ ਵਿੱਚ ਇਰਫਾਨ ਪਾਉਣ ਦਾ ਇਹ ਤਰੀਕਾ ਸਹੀ ਨਹੀਂ। ਫਿਰ ਉਹਨਾਂ ਨੇ ਆਪਣਾ ਤਰੀਕਾ ਬਦਲਣ ਦੀ ਕੋਸ਼ਿਸ਼ ਕੀਤੀ ਅਤੇ ਸੋਚਿਆ ਕਿ ਦਿਮਾਗ ਦੇ ਰਾਹੀਂ ਆਪਣੀਆਂ ਸੋਚਾਂ ਦੇ ਰਾਹੀਂ ਅਸੀਂ ਰੱਬ ਨੂੰ ਪਾ ਸਕਦੇ ਹਾਂ ਅਤੇ ਉਹਨਾਂ ਨੇ ਜ਼ਿੰਦਗੀ ਦੇ 4 ਅਸੂਲਾਂ ਨੂੰ ਸਿੱਖਿਆ ਜਿਨ੍ਹਾਂ ਵਿੱਚ ਦੁੱਖ, ਸੰਸਾਰ ਵਿੱਚ ਦੁੱਖ, ਪੀੜ ਅਤੇ ਅਸੰਤੁਸ਼ਟੀ ਮੌਜੂਦ ਹਨ। ਜਨਮ, ਬੁਢਾਪਾ, ਬਿਮਾਰੀ ਅਤੇ ਮੌਤ ਸਭ ਇਸ ਜਨਮ ਦਾ ਹਿੱਸਾ ਹਨ। ਦੁੱਖ ਦਾ ਕਾਰਨ, ਸਾਰੇ ਦੁੱਖਾਂ ਦਾ ਮੁੱਖ ਕਾਰਨ ਇਨਸਾਨ ਦੀ ਇੱਛਾਵਾਂ, ਲਾਲਸਾਂ ਅਤੇ ਮੋਹ ਮਾਇਆ ਹਨ। ਦੁੱਖ ਦਾ ਨਿਵਾਰਨ, ਇਹਨਾਂ ਇੱਛਾਵਾਂ ਅਤੇ ਲਾਲਸਾਵਾਂ ਦਾ ਤਿਆਗ ਕਰਕੇ ਦੁੱਖਾਂ ਤੋਂ ਮੁਕਤ ਹੋਇਆ ਜਾ ਸਕਦਾ ਹੈ। ਦੁੱਖਾਂ ਤੋਂ ਮੁਕਤੀ ਦਾ ਰਸਤਾ, ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਯਾਨੀ ਸਹੀ ਰਸਤੇ 'ਤੇ ਚੱਲਣਾ ਚਾਹੀਦਾ ਹੈ।